ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਜਿਹੜਾ ਅੱਜ ਦਾ ਜਿਹੜਾ ਸਿਆਸੀ ਇਸ਼ੂ ਹੈਗਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਪਹਿਲਾਂ ਅਸੀਂ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਜੋ ਕੁਝ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਇੱਥੇ ਚੱਲ ਰਿਹਾ ਹੈ, ਜਿਵੇਂ ਆਈਸ ਦੀ ਟੀਮ ਜਿਹੜੀ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਹੈ ਜੀ, ਉਹ ਥਾਂ ਥਾਈਂ ਪਿਕ ਕਰਦੇ ਨੇ, ਛਾਪੇ ਮਾਰਦੇ ਨੇ, ਬਹੁਤ ਵਾਰ ਘਰਾਂ 'ਚ ਜਾ ਕੇ ਪਿਕ ਕਰਦੇ ਨੇ। ਤੇ ਇਹ ਬੜਾ ਜ਼ਰੂਰੀ ਹੈ ਕਿ ਜਿਹੜੇ ਵੀਰ ਭੈਣਾਂ ਲੰਬੇ ਵਕਤ ਤੋਂ ਹੀ ਸਹੀ ਭਾਵੇਂ ਬਿਨਾਂ ਕਾਗਜ਼ਾਂ ਪੱਤਰਾਂ ਤੋਂ ਇੱਥੇ ਨੇ, ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਹੋਏ ਕਿ ਉਹਨਾਂ ਦੇ ਕੀ ਹੱਕ ਨੇ ਜੀ। ਔਰ ਇਸ ਦੇ ਲਈ ਇੱਕ ਪੈਨਲ ਡਿਸਕਸ਼ਨ ਕੁਛ ਦਿਨ ਪਹਿਲਾਂ ਸਟੂਡੀਓ ਦੇ ਵਿੱਚ ਹੀ ਹੋਈ ਸੀ, ਜਿਹਦੇ 'ਚ ਕਿ ਗੈਲ ਐਂਡ ਗੈਲ ਜਿਹੜੀ ਇੱਕ ਬੜੀ ਰੀਨੋਨਡ ਲਾਅ ਫਰਮ ਹੈ, ਉਹਨਾਂ ਦੀ ਅਟਰਨੀ ਜਿਹੜੀ ਹੈ ਡਾਇਰਾ ਜਿਹੜੀ ਹੈ ਉਹ, ਔਰ ਜਸਪ੍ਰੀਤ ਕੌਰ ਜਿਹੜੀ ਯੂਨਾਈਟਿਡ ਸਿੱਖਸ ਦੀ ਸਟਾਫ ਅਟਰਨੀ ਹੈ, ਉਹਨਾਂ ਨੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਸੀ ਕਿ ਕੀ ਜਿਹੜੇ ਨੇ ਤੁਹਾਡੇ ਹੱਕ ਨੇ। ਸੋ ਇਹ ਡਿਸਕਸ਼ਨ ਨੋ ਯੋਰ ਰਾਈਟਸ ਦੇ ਥੱਲੇ ਉਦੋਂ ਵੀ ਬ੍ਰੌਡਕਾਸਟ ਜਿਹੜੀ ਹੈ ਪ੍ਰਸਾਰਿਤ ਹੋਈ ਜੀ, ਪਰ ਫੇਸਬੁੱਕ 'ਤੇ ਪ੍ਰੋਪਰਲੀ ਉਹਦਾ ਇੱਕ ਸੈਗਮੈਂਟ ਚੱਲਿਆ ਕਿਉਂਕਿ 1 ਘੰਟੇ ਦੀ ਡਿਸਕਸ਼ਨ ਹੈ, ਦੂਸਰਾ ਨਹੀਂ ਸੀ ਚੱਲ ਸਕਿਆ। ਔਰ ਬਹੁਤ ਸਾਰਿਆਂ ਨੇ ਫਿਰ ਸਾਨੂੰ ਬਾਅਦ ਦੇ ਵਿੱਚ ਲਿਖਿਆ ਕਿ ਇਹ ਇੱਕ ਇੰਪੋਰਟੈਂਟ ਪਾਰਟ ਹੈ, ਇਹਨੂੰ ਲਗਾਤਾਰਤਾ ਨਾਲ ਵੀ ਦੇਣਾ ਚਾਹੀਦਾ ਔਰ ਫੇਸਬੁੱਕ 'ਤੇ ਕੰਪਲੀਟ ਹੋਏ। ਸੋ ਇਸ ਗੱਲ ਦੇ ਮੱਦੇਨਜ਼ਰ ਅੱਜ ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੋਏਗਾ 9 ਵਜੇ ਤੋਂ 10 ਵਜੇ ਤੱਕ ਇਹ ਜਿਹੜੀ ਡਿਸਕਸ਼ਨ ਹੈ ਨੋ ਯੋਰ ਰਾਈਟਸ ਹੈ, ਬੜੀ ਇੰਪੋਰਟੈਂਟ ਹੈ। ਸਿਰਫ ਇਹੀ ਨਹੀਂ ਜਿਹੜੇ ਅਨਡਾਕੂਮੈਂਟਡ ਨੇ ਉਹਨਾਂ ਲਈ, ਪਰ ਜਿਹੜੇ ਸਿਟੀਜ਼ਨ ਜਾਂ ਦੂਜੇ ਵੀ ਨੇ ਉਹ ਵੀ ਇਹਨੂੰ ਧਿਆਨ ਨਾਲ ਦੇਖਣ ਸੁਣਨ, ਤਾਂ ਕਿ ਉਹ ਅੱਗੋਂ ਗਾਈਡ ਕਰ ਸਕਣ। ਜਦੋਂ ਵੀ ਕੋਈ ਉਹਨਾਂ ਤੱਕ ਪਹੁੰਚ ਕਰਦਾ, ਉਹਨਾਂ ਨੂੰ ਪਤਾ ਹੋਏ ਕਿ ਵੀ ਤੁਸੀਂ ਜਿਹੜਾ ਹੈ ਉਹ ਤੁਹਾਡੇ ਕੀ ਹੱਕ ਨੇ ਜੀ। ਬਿਲਕੁਲ। ਅਸੀਂ ਇੱਕ ਸੈਗਮੈਂਟ ਬੜੀ ਬਹਾਦਰ ਹਿਊਮਨ ਰਾਈਟਸ ਐਕਟਿਵਿਸਟ ਤੀਸਤਾ ਸੇਤਲਵਾਦ ਦੀ ਜਿਹੜੀ ਆਟੋਬਾਇਓਗ੍ਰਾਫੀ ਟਾਈਪ ਹੀ ਮੈਮੋਇਰਸ ਜਿਹੜੇ ਨੇ ਉਸ ਦੀਆਂ ਯਾਦਾਂ ਦੇ ਉੱਤੇ ਕੀਤਾ ਸੀ, ਜਿਹੜਾ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਔਰ ਮੈਂ ਉਹਨਾਂ ਨੂੰ ਬਹਾਦਰ ਆਵਾਜ਼, ਬਹਾਦਰ ਕਲਮ ਇਹੋ ਜਿਹੇ ਸੰਬੋਧਨ ਕੀਤੇ ਸੀ। ਔਰ ਅੱਜ ਜਦੋਂ ਮੈਂ ਮੀਡੀਆ ਰਿਪੋਰਟ ਦੇਖ ਰਿਹਾ ਸੀ, ਕਿਉਂਕਿ ਅੱਜ ਕੱਲ੍ਹ ਜਨੀਵਾ ਦੇ ਵਿੱਚ ਹਿਊਮਨ ਰਾਈਟਸ ਕੌਂਸਲ ਦਾ ਜਿਹੜਾ ਉਹ ਸੈਸ਼ਨ ਚੱਲ ਰਿਹਾ, ਜਿਹਦੇ 'ਚ ਅੱਡ ਜਿਹੜੇ ਨੇ ਨੁਮਾਇੰਦੇ ਦੁਨੀਆ ਦੇ ਉਹ ਆ ਕੇ ਐਡਰੈਸ ਕਰ ਰਹੇ ਨੇ, ਔਰ ਅੱਡ ਛੋਟੇ ਕਮਰਿਆਂ ਦੇ ਵਿੱਚ ਵੀ ਕਮੇਟੀਆਂ ਦੀਆਂ ਮੀਟਿੰਗਸ ਹੁੰਦੀਆਂ। ਰਿਪੋਰਟਸ ਐਮਨੈਸਟੀ ਇੰਟਰਨੈਸ਼ਨਲ ਦੀ ਵੀ 150 ਦੇ ਕਰੀਬ ਦੇਸ਼ਾਂ ਬਾਰੇ ਆਈ ਹੈ, ਔਰ ਇਹ ਜਿਹੜੀ ਹਿਊਮਨ ਰਾਈਟਸ ਕੌਂਸਲ ਹੈ ਉਸ ਦਾ ਪੂਰਾ ਹਰ ਚੀਜ਼ ਦਾ ਰਿਕਾਰਡ ਬਣਾਉਂਦੀ ਹੈ। ਔਰ ਅੱਜ ਦੀ ਇਹ ਮੇਜਰ ਖਬਰ ਹੈ ਕਿ ਤੀਸਰਾ ਸੇਤਲਵਾਦ ਰੇਜ਼ਿਜ਼ ਰਾਈਟਸ ਸਿਚੁਏਸ਼ਨ ਇਨ ਇੰਡੀਆ ਐਟ UN ਹਿਊਮਨ ਰਾਈਟਸ ਕੌਂਸਲ ਇਨ ਜਨੀਵਾ, ਕਿ ਬੀਬੀ ਜਨੀਵਾ ਪਹੁੰਚ ਗਈ ਔਰ ਉੱਥੇ ਉਹਨਾਂ ਨੇ, ਔਰ ਇਕੱਲੇ ਆਪਣੇ ਬਿਹਾਫ 'ਤੇ ਨਹੀਂ, 5 ਆਰਗੇਨਾਈਜੇਸ਼ਨ ਜਿਹੜੀਆਂ ਨੇ ਉਸ ਦੀ ਉਹਨਾਂ ਨੂੰ ਬੈਕਿੰਗ ਹੈ, ਜਿਹਦੇ 'ਚ ਐਡਵੋਕੇਟਸ ਫਾਰ ਹਿਊਮਨ ਰਾਈਟਸ, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਜਾਮੀਆ ਟੀਚਰਸ ਸੋਲੀਡੈਰਿਟੀ ਐਸੋਸੀਏਸ਼ਨ ਐਂਡ ਕੁਇਲ ਫਾਊਂਡੇਸ਼ਨ ਕਾਰਵਾਂ ਡੈਸਕ। ਸੋ ਉਹਨਾਂ ਦੇ ਬਿਹਾਫ ਦੇ ਉੱਤੇ ਉਹਨਾਂ ਨੇ ਜਿਹੜਾ ਅੱਜ ਆਪਣੀ ਪੂਰੇ ਫੁੱਲ ਸੈਸ਼ਨ ਦੇ ਵਿੱਚ ਜਦੋਂ ਸਾਰੇ ਮੁਲਕਾਂ ਦੇ ਨੁਮਾਇੰਦੇ ਬੈਠੇ ਸੀ ਉਹਦੇ 'ਚ ਉਹਨਾਂ ਨੇ ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਇਹ ਆਪਣੇ 'ਚ ਕਿਹਾ ਕਿ ਵੀ ਮੈਂ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਸਪੈਸ਼ਲ ਰਿਪੋਰਟੀਅਰ ਹੈ, ਉਹਨੇ 2013 ਦੇ ਵਿੱਚ ਜਨਰਲ ਅਸੈਂਬਲੀ ਦੇ ਵਿੱਚ ਆਪਣੀ ਰਿਪੋਰਟ ਦਿੱਤੀ ਸੀ ਭਾਰਤ ਬਾਰੇ, ਪਰ ਉਸ ਤੋਂ ਬਾਅਦ ਕੀ ਡਿਵੈਲਪਮੈਂਟਸ ਹੋਈਆਂ ਨੇ ਉਸ ਦੇ ਉੱਤੇ ਉਹਨਾਂ ਨੇ 6 ਨੁਕਤੇ ਜਿਹੜੇ ਨੇ ਉਸ ਹਿਊਮਨ ਰਾਈਟਸ ਕੌਂਸਲ ਦੇ ਦੁਨੀਆ ਦੇ ਸਾਰੇ ਨੁਮਾਇੰਦਿਆਂ ਦੇ ਸਾਹਮਣੇ ਰੱਖੇ। ਪਹਿਲਾ ਉਹਨਾਂ ਨੇ ਕਿਹਾ, ਸਪੀਚਸ ਬਾਈ ਪੋਲੀਟੀਕਲ ਲੀਡਰਸ ਐਂਡ ਮੈਂਬਰਸ ਆਫ ਪਾਰਲੀਮੈਂਟ had exacerbated the violence in Muzaffarnagar that claimed over 60 lives and left thousands homeless। ਕਿ ਸਿਆਸੀ ਲੀਡਰਾਂ ਔਰ ਜਿਹੜੇ ਜਿਨ੍ਹਾਂ 'ਚ ਮੈਂਬਰ ਆਫ ਪਾਰਲੀਮੈਂਟ ਸ਼ਾਮਲ ਨੇ, ਜ਼ਾਹਰ ਹੈ ਬੀਜੇਪੀ ਦੇ ਹਿੰਦੂ ਤੋਂ ਵੀ, ਉਹਨਾਂ ਨੇ ਮੁਜ਼ੱਫਰਨਗਰ ਦੇ ਵਿੱਚ ਜਾ ਕੇ ਜਿਸ ਕਿਸਮ ਦੀਆਂ ਭੜਕਾਊ ਤਕਰੀਰਾਂ ਕੀਤੀਆਂ, ਉਸ ਦਾ ਨਤੀਜਾ ਸੀ ਕਿ 60 ਬੇਗੁਨਾਹ ਜ਼ਿੰਦਗੀਆਂ ਗਈਆਂ ਔਰ ਹਜ਼ਾਰਾਂ ਲੋਕ ਜਿਹੜੇ ਨੇ ਉਹ ਬੇਘਰ ਹੋਏ। ਸੋ ਇਹ ਉਹਨਾਂ ਨੇ ਪਹਿਲਾ ਨੁਕਤਾ 2013 'ਚ UN ਸਪੈਸ਼ਲ ਰਿਪੋਰਟੀਅਰ ਦੀ ਮੀਟਿੰਗ ਜਿਹੜੀ ਰਿਪੋਰਟ ਤੋਂ ਬਾਅਦ ਕੀ ਹੋ। ਦੂਜਾ ਉਹਨਾਂ ਨੇ ਕਿਹਾ, the targeting of religious minorities accused of improper conversion from Hinduism, ਕਿ ਵੀ ਉਹ ਈਸਾਈ ਹੋਣ, ਮੁਸਲਮਾਨ ਹੋਣ, ਕੋਈ ਹੋਰ ਹੋਏ, ਦਲਿਤ ਹੋਏ, ਟਰਾਈਬਲਸ ਹੋਣ,
ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਕਿ ਜੋ ਹਿੰਦੂਆਂ ਤੋਂ ਦੂਜੇ ਧਰਮ 'ਚ ਕਿਉਂ ਕਨਵਰਟ ਹੋਏ ਨੇ ਪ੍ਰੋਪਰ, ਕਿ ਇਹ ਜਿਹੜਾ ਉਹਨਾਂ ਦਾ ਕਨਵਰਟ ਹੋਣਾ ਠੀਕ ਨਹੀਂ ਹੈ। ਜੀ ਥਰਡ ਉਹਨਾਂ ਨੇ ਕਿਹਾ in the wake of state laws banning the sale of beef, mob attacks on people alleged to have beef in their possession have becoming a recurring event। ਕਿ ਵੀ ਜਦੋਂ ਹੁਣ ਕੁਝ ਸਟੇਟਾਂ ਨੇ ਗਾਂ ਮਾਸ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ ਜਿਹੜੀਆਂ ਭੀੜਾਂ ਨੇ ਉਹ ਲੋਕਾਂ ਤੇ ਇਹ ਕਹਿ ਕੇ ਅਟੈਕ ਕਰਦੀਆਂ ਨੇ ਕਿ ਵੀ ਉਹਨਾਂ ਦੇ ਕੋਲ ਗਊ ਮਾਸ ਹੈ, ਔਰ ਇਹ ਘਟਨਾਵਾਂ ਬਾਰ-ਬਾਰ ਹੋ ਰਹੀਆਂ। ਔਰ ਜਦੋਂ ਦਾ ਹੁਣ ਆਦਿੱਤਿਆਨਾਥ ਬਣਿਆ, ਉਹਨੇ ਪਹਿਲੇ ਜਿਹੜੇ 2-3 ਆਰਡਰ ਕੱਢੇ ਨੇ ਉਹਦੇ 'ਚ ਇੱਕ ਇਹ ਸੀ ਕਿ ਸਭ ਬੁੱਚੜਖਾਨੇ ਜਿਹੜੇ ਬੰਦ। ਔਰ ਅੱਜ ਹੀ BBC ਦੀ ਇੱਕ ਸਟੋਰੀ ਸੀ ਕਿ ਉਹਨਾਂ ਨੇ ਕਿਹਾ ਜੀ ਅਸੀਂ ਬਕਰੀਦ ਕਿੱਦਾਂ ਮਨਾਵਾਂਗੇ, ਔਰ ਜਿਹੜਾ ਇੱਕ ਥਾਂ ਤੇ ਉਹਨਾਂ ਨੇ ਮਸਜਿਦ ਦੇ ਉੱਤੇ ਆਪਣਾ ਹਿੰਦੂਤਵੀ ਝੰਡਾ ਲਾ ਦਿੱਤਾ ਹੈ, ਔਰ ਸਲਾਟਰ ਹਾਊਸ ਬੰਦ ਕਰਨ ਦਾ ਆਰਡਰ ਈਵਨ ਲਖਨਊ ਦੀ ਕਿਸੇ ਜਿਹੜੀ ਹੈ ਇਸ ਕਿਸਮ ਦੀ ਚੰਗੀ ਸ਼ਾਪ ਜਿਸ ਨੂੰ ਲੋਕ ਬੜਾ ਪਸੰਦ ਕਰਦੇ ਨੇ, ਉਹ ਕਹਿੰਦੇ ਜੀ ਹੁਣ ਮਟਨ ਨਹੀਂ ਹੈ, ਮੀਟ ਨਹੀਂ ਹੈ, ਅਸੀਂ ਕੋਈ ਡਿਸ਼ ਪ੍ਰਪੇਅਰ ਹੀ ਨਹੀਂ ਕਰ ਸਕਦੇ। ਸੋ ਜ਼ਾਹਰ ਹੈ ਵੀ ਆਉਣ ਵਾਲੇ ਪੀਰੀਅਡ 'ਚ ਕੀ ਕਰੇਗਾ, ਪਰ ਇਹ ਇਸ ਇਸ਼ੂ ਨੂੰ ਵੀ ਜਿਹੜਾ ਇਹਨਾਂ ਨੇ ਜਿਹੜੀ ਬੀਬੀ ਸੀਤਲਵਾਦ ਨੇ UN ਦੇ ਸਾਹਮਣੇ ਲਿਆਂਦਾ। ਫੋਰਥ, the special rapporteur on extrajudicial or arbitrary executions noted that encounter killings have become virtually a part of unofficial state policy in India। ਕਿ ਸਪੈਸ਼ਲ ਰਿਪੋਰਟਰ ਨੇ ਵੀ ਆਪਣੀ ਰਿਪੋਰਟ 'ਚ ਕਿਹਾ ਸੀ, ਔਰ ਅੱਜ ਵੀ ਇਹ ਗੱਲ ਸਾਹਮਣੇ ਹੈ ਕਿ ਗੈਰ ਕਾਨੂੰਨੀ ਤੌਰ ਦੇ ਉੱਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨਾ ਜਿਹੜਾ ਹੈ ਇਸ ਵੇਲੇ ਭਾਰਤ ਸਰਕਾਰ ਦੀ ਇਹ ਲਗਭਗ ਨੀਤੀ ਬਣ ਗਿਆ ਕਿ ਵੀ ਇਹ ਕਾਨੂੰਨ ਹੀ ਬਣ ਗਿਆ ਕਿ ਵੀ ਮਾਰ ਦਿਓ। ਪੰਜਵਾਂ ਉਹਨਾਂ ਨੇ ਕਿਹਾ ਦਾ above acts are often committed with impunity stemming in part from close alignment between the government and non-state actors। ਨੌਨ ਸਟੇਟ ਐਕਟਰਸ ਕੌਣ ਨੇ? RSS, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਦੂਜੇ ਤੀਜੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕਰਨ ਵਾਲੇ ਨੇ ਕਿਉਂਕਿ ਸਰਕਾਰ ਨਾਲ ਰਲੀ ਹੋਈ ਹੈ ਇਸ ਲਈ ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲਦੀ ਹੈ। 6th, law enforcement agencies fabricate terrorism cases where Muslims are often targets। ਕਿ ਇਹ ਜਿਹੜੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ, ਜਿਵੇਂ ਅਸੀਂ ਪੜ੍ਹਿਆ ਸੀ ਕਿ ਮੁਸਲਮਾਨ ਨਾ ਹੋਣਾ ਹੀ ਕਾਫੀ ਹੈ ਕਿਸੇ ਨੂੰ ਝੂਠੇ ਕੇਸ 'ਚ ਫਸਾਉਣਾ, ਕਿ ਵੀ ਉਹ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ। ਔਰ ਉਹਨਾਂ ਨੇ ਜਿਹੜਾ ਮਿਸਿਸ ਸੇਤਲਵਾਦ ਵੈਂਟ ਔਨ ਟੂ ਪੁਆਇੰਟ that progress in minority rights protection is under threat, including by hate speech, xenophobic rhetoric and incitement to hatred against minorities। ਕਿ ਵੀ ਉੱਥੇ ਤਾਂ ਸਭ ਕੁਝ ਹੀ ਖਤਰੇ 'ਚ ਹੈ। ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਨਫ਼ਰਤ ਫੈਲਾਈ ਜਾ ਰਹੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਕਰੋ, ਔਰ ਇਹ ਜਿਹੜੀ ਜੁਆਇੰਟ ਸਬਮਿਸ਼ਨ ਉਹਨਾਂ ਨੇ ਦਿੱਤੀ ਉਸ ਬਾਰੇ ਜਿਹੜਾ ਨੋਟਡ ਜਰਨਲਿਸਟ ਅਜੀਤ ਸਾਈ, ਐਡਵੋਕੇਟ ਡਾਇਰੈਕਟਰ ਫਾਰ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਔਰ ਉਹਨਾਂ ਸਾਰਿਆਂ ਨੇ ਕਿਹਾ ਕਿ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਸਫਰ ਕਰ ਰਹੇ ਹਾਂ ਔਰ ਇਸ ਦੇ ਵਿੱਚ ਇਸ ਦੇ ਲਈ ਕੁਝ ਕੀਤਾ ਜਾਏ। ਔਰ ਇੱਕ ਪਾਸੇ ਇਹਨਾਂ ਨੇ ਰਿਪਰੈਜ਼ੈਂਟੇਸ਼ਨ ਦਿੱਤੀ। ਖਬਰ ਮੈਂ ਦੇਖ ਰਿਹਾ ਸੀ ਕਿ ਦਲ ਖਾਲਸਾ ਦੀ ਇੱਕ ਟੀਮ ਵੀ ਜਿਹੜੀ ਹੈ ਔਰ ਉਹਨਾਂ ਦੇ ਮੇਨ ਸਪੋਕਸਪਰਸਨ ਕੰਵਰਪਾਲ ਸਿੰਘ ਨੇ ਕਿਹਾ ਕਿ ਹੀ ਇਨਫੋਰਮਡ ਦਾ ਮੀਡੀਆ ਹੀਅਰ ਅਬਾਊਟ ਦਾ ਮੀਟਿੰਗ ਬਿਟਵੀਨ Christine Chung, human rights officer looking after Asia Pacific section, and their group representatives in Geneva on Tuesday, said the objective was to share our history and heritage with United Nations to provide a thorough understanding of the perspective in which we place our present demands before it। ਕਿ ਉਹਨਾਂ ਨੇ ਜਿਹੜਾ ਉਹਨਾਂ ਦਾ ਗਰੁੱਪ ਮਿਲਿਆ ਇਹਨਾਂ ਨੂੰ ਪੈਸੀਫਿਕ ਸੈਕਸ਼ਨ ਵਾਲਿਆਂ ਨੂੰ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਫਰੀडम ਆਫ ਐਕਸਪ੍ਰੈਸ਼ਨ ਹੈਜ਼ ਸ਼ਰੰਕ, hate mongering and war mongering have become the order of the day। ਸੋ ਉਹਨਾਂ ਨੇ ਜਿਹੜੇ ਸਿੱਖ ਇਸ਼ੂ ਨੇ ਉਹ ਵੀ ਸਾਹਮਣੇ ਲਿਆਂਦੇ। ਸੋ ਇਹ ਸਾਡਾ ਦੂਸਰਾ ਮੁੱਖ ਇਸ਼ੂ ਹੈ। ਜੀ ਡਾਕਟਰ ਸਾਹਿਬ, ਥੋੜਾ ਨਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।